ਨੇ ਸਾਰੇ ਤੇ ਅਲੱਗ-ਅਲੱਗ ਜਗ੍ਹਾ ਤੇ ਰਹਿਣ ਦੇ ਕਰਕੇ ਮਤਲਬ ਸਭ ਕੁਝ ਰਹਿਣ ਸਹਿਣ ਅਲੱਗ ਚੇਂਜ ਹੋ ਗਿਆ, ਧਰਮ ਚੇਂਜ ਹੋ ਗਏ ਤੇ ਖੂਨ ਵੇਖ ਲਓ ਇੱਕੋ ਹੀ ਆ ਤੇ ਸਾਰਾ ਇੱਕੋ ਹੀ ਪਰਿਵਾਰ ਆ। ਕਿੰਨਾ ਇਮੋਸ਼ਨਲ ਟਾਈਮ ਹੋਊਗਾ ਨਾ ਜਦੋਂ ਇੰਨੇ ਸਾਲਾਂ ਬਾਅਦ ਮਿਲੇ। ਕੋਈ ਨਹੀਂ ਅਜੇ ਵੀ ਝੁਮਾਨਾ ਇਕੱਠੇ ਹੋ ਗਏ। ਉਹ ਇੱਕ ਕਹਿੰਦੀ ਬਾਬਾ ਪੋਤੀ ਮੇਰੀ, ਇੱਕ ਕਹਿੰਦੀ ਮੈਂ ਰੱਖਣਾ ਬਾਬਾ ਉਹ, ਮੈਂ ਚੱਲ ਤੂੰ ਰੱਖ ਲਈ। ਅੱਜ 2 ਸਾਲਾਂ ਬਾਅਦ ਉਹਨਾਂ ਦੀ ਕਰਤਾਰਪੁਰ ਸਾਹਿਬ ਮੁਲਾਕਾਤ ਹੋਣ ਜਾ ਰਹੀ ਹੈ। ਇਹਨਾਂ ਦਾ ਨਾਮ 2 ਸਾਲ ਪਹਿਲਾਂ ਇਹਨਾਂ ਦੀ ਗੱਲ ਹੁੰਦੀ ਰਹੀ ਆ ਤੇ 2 ਸਾਲ ਬਾਅਦ ਮਿਲਣ ਜਾ ਰਹੇ ਨੇ ਕਿ ਪ੍ਰੋਸੈਸ ਨੂੰ ਕਾਫੀ ਟਾਈਮ ਲੱਗ ਗਿਆ। ਅੱਛਾ ਜੀ, ਬਸ ਲੰਘ ਸਾਡੀ ਨਹੀਂ ਲੰਘਦੀ। ਚੰਗਾ ਜਵਾਨੀ ਫਿਰ ਔਖਾ ਸੌਖਾ ਹੈ। ਮੈਂ 47 ਮਗਰੋਂ ਜੰਮਿਆ। ਹਾਂਜੀ, ਸਤਿ ਸ੍ਰੀ ਅਕਾਲ ਦੋਸਤੋ, ਕੀ ਹਾਲ ਚਾਲ ਸਾਰਿਆਂ ਦਾ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਅੱਜ ਜਿਹੜੀ ਅਸੀਂ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ, ਬਹੁਤ ਹੀ ਵਧੀਆ ਤੇ ਦਿਲ ਨੂੰ ਛੂਹਣ ਵਾਲੀ ਵੀਡੀਓ ਆ। ਸੋ ਸਾਡੇ ਇੱਕ ਦੋਸਤ ਨੇ ਕਮੈਂਟ ਕੀਤਾ ਸੀਗਾ ਕਿ ਤੁਸੀਂ ਨਾਸਰ ਢਿੱਲੋਂ ਦੇ ਜਿਹੜੀ ਚੈਨਲ ਆ ਉਹਦੇ ਉੱਤੇ ਇੱਕ ਵੀਡੀਓ ਲੈ ਕੇ ਆਓ। ਚੈਨਲ ਦਾ ਨਾਮ ਹੈ ਪੰਜਾਬੀ ਲਹਿਰ। ਸਾਰਿਆਂ ਨੂੰ ਪਤਾ ਹੋਣਾ ਜਿਨ੍ਹਾਂ ਨੇ ਵੀਡੀਓ ਦੇਖੀਆਂ ਹੋਣਗੀਆਂ ਨਾਸਰ ਢਿੱਲੋਂ ਜੀ ਦੀਆਂ। ਉਹ ਜਿਵੇਂ ਕਿ 2 ਭਰਾ ਵਿਛੜੇ ਤੇ ਉਹਨਾਂ ਨੂੰ ਮਿਲਾਉਣ ਦਾ ਕੰਮ ਕਰਦੇ ਨੇ। ਕੋਈ ਪਰਿਵਾਰ ਵਿਛੜਿਆ, ਉਹਨਾਂ ਦਾ ਬੱਚਾ ਕੋਈ ਵਿਛੜਿਆ, ਭੈਣ ਭਰਾ ਵਿਛੜੇ ਤੇ ਉਹਨਾਂ ਨੂੰ ਮਿਲਾਉਣ ਦਾ ਜਿਹੜਾ ਕੰਮ ਆ, ਇਹ ਨਾਸਰ ਢਿੱਲੋਂ ਜੀ ਇਹ ਆਪਣੇ ਚੈਨਲ ਰਾਹੀਂ, ਪੰਜਾਬੀ ਲਹਿਰ ਦੇ ਨਾਮ ਤੋਂ ਉਹਨਾਂ ਦਾ ਚੈਨਲ ਆ, ਉਹਨਾਂ ਦੇ ਰਾਹੀਂ ਉਹ ਉਹਨਾਂ ਨੂੰ ਮਿਲਾਉਂਦੇ ਨੇ ਤੇ ਲਹਿੰਦੇ ਤੇ ਚੜ੍ਹਦੇ ਪੰਜਾਬ ਦੇ ਜਿਹੜੇ ਵਿਛੜੇ ਹੋਏ ਪਰਿਵਾਰ ਨੇ ਉਹਨਾਂ ਨੂੰ ਮਿਲਾਉਣ ਦਾ ਬਹੁਤ ਵਧੀਆ ਉਹਨਾਂ ਦਾ ਉਪਰਾਲਾ। ਉਹਨਾਂ ਦੇ ਚੈਨਲ ਤੋਂ ਇੱਕ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਏ ਆ। ਜਿਹੜੇ ਦੋਸਤ ਅੱਜ ਪਹਿਲੀ ਵਾਰੀ ਆਏ ਨੇ ਚੈਨਲ ਸਬਸਕ੍ਰਾਈਬ ਕਰ ਲਓ, ਲਾਈਕ ਸ਼ੇਅਰ ਤਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਆ ਕਰੋ। ਤੇ ਅੱਜ ਜਿਹੜੀ ਵੀਡੀਓ ਲੈ ਕੇ ਆਏ ਜੀ, ਉਹਦਾ ਟਾਈਟਲ ਹੈਗਾ ਜੀ 74 ਸਾਲ ਬਾਅਦ ਬਾਈ ਮਿਲੇ ਕਰਤਾਰਪੁਰ ਸਾਹਿਬ ਮੇ 1947 ਪਾਰਟੀਸ਼ਨ ਦੀ ਸੱਚੀ ਕਹਾਣੀ। ਸੋ 74 ਸਾਲ ਬਾਅਦ ਕੋਈ ਭਰਾ ਜਿਹੜੇ ਨੇ ਉਹ ਮਿਲੇ ਨੇ, ਕਰਤਾਰਪੁਰ ਸਾਹਿਬ ਲਾਂਘੇ, ਤੁਹਾਨੂੰ ਪਤਾ ਉੱਥੋਂ ਲਾਂਘਾ ਬਣਿਆ, ਉੱਥੇ ਮਿਲੇ ਨੇ ਤੇ ਇੱਕ ਉਹਨਾਂ ਦੀ ਸੱਚੀ ਜਿਹੜੀ ਰੀਅਲ ਕਹਾਣੀ ਆ ਉਹਦੇ ਉੱਤੇ ਵੀਡੀਓ ਲੈ ਕੇ ਆਏ ਨੇ ਤੇ ਕਿੱਦਾਂ ਮਿਲੇ ਨੇ, ਕਿੱਦਾਂ ਵਿਛੜੇ। ਸਭ ਤੋਂ ਪਹਿਲਾਂ ਤੇ ਵਿਛੜੇ ਕਿਵੇਂ ਨੇ, ਉਹਨਾਂ ਦੀ ਡਿਟੇਲ 'ਚ ਇਹਨਾਂ ਨੇ ਵੀਡੀਓ ਬਣਾ ਕੇ ਤੇ ਉਹਨਾਂ ਨੂੰ ਮਿਲਾਇਆ, ਜਿਹੜਾ ਮਿਲਾਇਆ ਉਹਨਾਂ ਦਾ ਮਿਲਾਪ ਹੋਇਆ ਉਹ ਕਿੱਦਾਂ ਕੀਤਾ ਆ। ਬਹੁਤ ਹੀ ਇਮੋਸ਼ਨਲ ਵੀਡੀਓ ਆ ਤੇ ਆਪਾਂ ਵੀਡੀਓ ਸਟਾਰਟ ਕਰਨ ਜਾ ਰਹੇ ਹਾਂ ਤੇ ਸਾਡੇ ਨਾਲ ਲਾਸਟ ਤੱਕ ਜੁੜੇ ਰਹੋ ਤੇ ਕਰਦੇ ਹਾਂ ਜੀ ਵੀਡੀਓ ਸਟਾਰਟ। ਬਾਕੀ ਗੱਲਬਾਤ ਕਰਾਂਗੇ ਬਾਅਦ 'ਚ। ਜੀ ਮਾਤਾ ਜੀ, ਤੇ ਕਿੰਨੀ ਦੇਰ ਹੋ ਗਈ ਇੰਤਜ਼ਾਰ ਕਰਦੇ ਹਾਂ ਤੇ ਕੀ ਦਿਲ ਦੇ ਵਿੱਚ ਹੈ ਕਿ ਕਿਸ ਤਰ੍ਹਾਂ ਆਉਣਗੇ, ਕਿਸ ਤਰ੍ਹਾਂ ਤੁਹਾਨੂੰ ਮਿਲਣਗੇ, ਕੀ ਐਕਸਪੈਕਟੇਸ਼ਨ ਨੇ ਤੁਹਾਡੀਆਂ? ਬਹੁਤ ਲੱਗਦਾ ਵੀ ਕਿਵੇਂ ਕਿੰਨੇ ਚਿਰ ਤੋਂ ਇੰਨੇ ਚਿਰ ਤੋਂ ਮਿਲਣਗੇ, ਜਦੋਂ ਕਿਵੇਂ ਮਿਲਣਗੇ 2 ਭਰਾ। ਹਾਂਜੀ, ਕੀ ਫੀਲਿੰਗ ਹੋਏਗੀ? ਇਹ ਬਾਪੂ ਜੀ ਦਾ ਭਰਾ ਆ, ਜਿਹੜੇ ਬਾਪੂ ਜੀ ਚੜ੍ਹਦੇ ਪੰਜਾਬ ਤੋਂ ਨੇ ਤੇ ਵੇਟ ਕਰ ਰਹੇ ਨੇ ਕਿ ਲਹਿੰਦੇ ਪੰਜਾਬ ਤੋਂ ਜਿਹੜਾ ਬਾਪੂ ਜੀ ਦਾ ਭਰਾ ਆ ਰਿਹਾ ਆ, ਉਹਨਾਂ ਨੂੰ ਕਿਵੇਂ ਮਿਲਣਗੇ। ਉਹ ਸਾਰੀ ਗੱਲ ਆਪਾਂ ਤੁਹਾਡੇ ਨਾਲ ਹੀ ਦੇਖਣ ਜਾ ਰਹੇ ਆ। ਇੰਤਜ਼ਾਰ ਵੀ ਇਹ ਫੀਲਿੰਗ ਵਧਾ ਰਿਹਾ ਤੁਹਾਡੀ ਹੈ, ਇਹ ਵੀ ਚੰਗਾ ਹੈ। ਫਿਰ ਜੋ ਬਾਬਾ ਕਰਦਾ ਸੋਹਣਾ ਕਰਦਾ ਨਾ। ਇੰਨੀ ਦੇਰ ਤੋਂ ਮਿਲਣਗੇ ਤਾਂ ਕਿਵੇਂ ਚੱਲਦਾ ਕਦੋਂ ਲੱਗਿਆ ਪਿਆ ਵਿਚਾਰਾ, ਕਿੱਥੇ ਕਲ ਜਾ। ਅਸਲਾਮੁਅਲੈਕੁਮ ਤੇ ਸਤਿ ਸ੍ਰੀ ਅਕਾਲ। ਮੈਂ ਨਾਸਰ ਢਿੱਲੋਂ, ਤੁਸੀਂ ਜੁੜੇ ਹੋ ਸਾਡੇ ਚੈਨਲ ਪੰਜਾਬੀ ਲਹਿਰ ਦੇ ਨਾਲ। ਪੰਜਾਬੀ ਲਹਿਰ ਦੀ ਰਾਹੀਂ ਅਸੀਂ ਬਹੁਤ ਸਾਰੇ ਫੈਮਲੀਆਂ ਨੂੰ, ਲੋਕਾਂ ਨੂੰ, ਵਿਛੜੇ ਪਰਿਵਾਰਾਂ ਨੂੰ ਮਿਲਾਉਣ ਦੀ ਕੋਸ਼ਿਸ਼ ਕਰੀਦੀ ਹੈ। ਇੱਕ ਹੋਰ ਕੋਸ਼ਿਸ਼ ਜਿਹੜੀ ਸਾਡੀ 2 ਸਾਲ ਪਹਿਲੇ ਕਾਮਯਾਬ ਹੋਈ ਸੀ। ਇੱਕ 6 ਮਹੀਨੇ ਦਾ ਬੱਚਾ ਜਿਹੜਾ ਆਪਾਂ ਇੰਡੀਆ ਰਹਿ ਗਿਆ ਸੀ ਤੇ ਇੱਕ ਵੀਡੀਓ ਆਪਾਂ ਪਾਈ ਜਿਹੜੀ ਤੁਸੀਂ ਹੁਣੇ ਦੇਖੋਗੇ, ਉਹਦੇ ਵਿੱਚ ਉਹਨਾਂ ਦੀ ਮੁਲਾਕਾਤ ਕਰਵਾਈ ਵੀਡੀਓ ਦੇ ਰਾਹੀਂ। ਮੇਰਾ ਭਾਈ ਅਬੀਬ ਆ, ਮੈਨੂੰ 72 ਸਾਲ ਹੋ ਗਏ ਤੇ ਲੱਭਦਿਆਂ ਨੂੰ। ਅਗਰ ਤੂੰ ਮੈਨੂੰ ਦੇਖਣਾ ਤੇ ਮੇਰੇ ਨਾਲ ਰਾਬਤਾ ਕਰ। ਅੱਛਾ, ਇਹ ਉਹਨਾਂ ਦੇ ਬਾਪੂ ਜੀ ਦੇ ਫਰੈਂਡ ਜਿਹੜੇ ਕਿ ਉਧਰ ਪਾਕਿਸਤਾਨ 'ਚ ਨੇ, ਲਹਿੰਦੇ ਪੰਜਾਬ 'ਚ, ਹੈ ਨਾ। ਬਾਬਾ ਬਹੁਤ ਰਾਜੀ ਹੈ, ਹਾਂ ਬਾਬਾ ਬਹੁਤ ਰਾਜੀ ਹੈ। ਬਾਬਾ ਲੈ ਆ ਰੋਜ਼ ਨਾ ਦਿਲਾ ਦੇ ਆ ਕਰ ਲੋ ਗੱਲ ਭਰਾ ਨਾਲ। ਨਾ ਵੀਰ
ਬਾਬਾ ਨੇ ਲਵ ਯੂ ਆਇਆ ਤੇਰੀ ਸ਼ਾਦੀ ਕਰ ਦੇਣੀ ਮੈਂ ਉਹ ਇੱਕ ਕਹਿੰਦੀ ਬਾਬਾ ਪੋਤੀ ਮੇਰੀ ਇੱਕ ਕਹਿੰਦੀ ਮੈਂ ਰੱਖਣਾ ਬਾਬਾ ਉਹ ਮੈਂ ਚੱਲ ਤੂੰ ਰੱਖ ਲਈ ਤੇ ਅੱਜ 2 ਸਾਲਾਂ ਬਾਅਦ ਉਹਨਾਂ ਦੀ ਕਰਤਾਰਪੁਰ ਸਾਹਿਬ ਮੁਲਾਕਾਤ ਹੋਣ ਜਾ ਰਹੀ ਹੈ। ਇਹਨਾਂ ਦਾ ਨਾਮ 2 ਸਾਲ ਪਹਿਲਾਂ ਇਹਨਾਂ ਦੀ ਗੱਲ ਹੁੰਦੀ ਗੱਲ ਹੁੰਦੀ ਰਹੀ ਆ ਤੇ 2 ਸਾਲ ਬਾਅਦ ਮਿਲਣ ਜਾ ਰਹੇ ਨੇ ਕਿ ਪ੍ਰੋਸੈਸ ਨੂੰ ਕਾਫੀ ਟਾਈਮ ਲੱਗ ਗਿਆ। ਸਾਹਿਬ ਇਹਨਾਂ ਦੀ ਤੁਸੀਂ ਵੀਡੀਓ ਤੁਹਾਨੂੰ ਮੈਂ ਟੀਜ਼ਰ ਦੇ ਵਿੱਚ ਦਿਖਾਵਾਂਗਾ ਕਿ ਇਹਨਾਂ ਦੇ ਭਾਈ ਅੱਗੇ ਉਡੀਕਣ ਦੇ ਨੇ ਇੱਥੇ ਕਰਤਾਰਪੁਰ ਸਾਹਿਬ ਦੀ ਬਿਲਡਿੰਗ 'ਚ ਤੇ ਇਹਨਾਂ ਦੀ ਮੀਟਿੰਗ ਕਰਵਾਉਣ ਜਾ ਰਹੇ ਆ, ਮੁਲਾਕਾਤ ਕਰਵਾਉਣ ਜਾ ਰਹੇ ਆ। ਜੀ ਭਾਈ ਕਿਸ ਤਰ੍ਹਾਂ ਦਾ ਲੱਗ ਰਿਹਾ? ਛੋਟੇ ਭਰਾ ਨੂੰ ਮਿਲਣ ਲੱਗੇ ਆ, ਲੱਗੇ ਆ ਬਿਲਕੁਲ। ਕਿੱਦਾਂ ਲੱਗਦਾ ਤੁਹਾਨੂੰ ਭਾਈ ਨੂੰ ਮਿਲਣਾ ਤੁਸੀਂ ਹੁਣ? ਖੁਸ਼ੀ ਕਿੰਨੀ ਗਾ ਕਿੰਨੀ ਖੁਸ਼ੀ ਹੈ? ਖੁਸ਼ੀ ਵਾਲੀ ਗੱਲ ਹੈ। ਜਜ਼ਬਾਤ ਬਿਆਨ ਨਹੀਂ ਹੋ ਇਹ ਕਿੰਨੀ ਦੇਰ ਦੀ ਉਡੀਕ ਸੀ ਭਰਾ ਨੂੰ ਮਿਲਣਾ? 70 ਸਾਲ ਜਦੋਂ 70 ਸਾਲ ਹੋ ਗਏ। ਆਓ ਫਿਰ ਚੱਲਦੇ ਆ ਭਰਾ ਨੂੰ ਮਿਲਦੇ ਸੋ ਥੋੜੇ ਹੀ ਲੰਮਿਆਂ ਬਾਅਦ ਕੁਛ ਹੀ ਲੰਮੇ ਬਾਅਦ ਜਿਹੜੀ ਇਹਨਾਂ ਦੀ ਮੁਲਾਕਾਤ ਹੋਣ ਜਾ ਰਹੀ ਹੈ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਤੇ ਸਾਨੂੰ ਵੀ ਬੜਾ ਵਧੀਆ ਲੱਗ ਰਿਹਾ, ਖੁਸ਼ੀ ਮਹਿਸੂਸ ਹੋ ਰਹੀ ਹੈ ਵੀ ਅਸੀਂ ਇਸ ਕਾਰਜ ਦਾ ਹਿੱਸਾ ਬਣੇ। ਤੇ ਮੈਂ ਤੇ ਲਵਲੀ ਸਿੰਘ ਸਪੈਸ਼ਲੀ ਫਿਰ ਗਏ ਸੀ ਇਹਨਾਂ ਦੇ ਪਿੰਡ ਦੁਬਾਰਾ, ਇਹਨਾਂ ਦੀ ਵੀਡੀਓ ਕਾਨਫਰੰਸ ਤੇ ਗੱਲ ਕਰਾਈ। ਫਿਰ ਹੁਣ ਵਿੱਚ ਕਰੋਨਾ ਆ ਗਿਆ, ਬਾਬਾ ਜੀ ਦਾ ਪਾਸਪੋਰਟ ਵਗੈਰਾ ਨਹੀਂ ਸੀ, ਜਿਨ੍ਹਾਂ ਨੇ ਇੰਡੀਆ ਤੋਂ ਆਉਣਾ ਸੀ ਉਹਨਾਂ ਦਾ ਪਾਸਪੋਰਟ ਵਗੈਰਾ ਬਣਵਾਇਆ, ਆਈਡੀ ਕਾਰਡ ਬਣਵਾਇਆ ਤੇ ਅੱਜ ਉਹਨਾਂ ਦੀ ਮੁਲਾਕਾਤ ਹੈ। ਇਹਦਾ ਮਤਲਬ ਕਿ ਜਿਹੜੇ ਨਾਸਰ ਢਿੱਲੋਂ ਜੀ ਨੇ ਉਹ ਸਾਰਾ ਪ੍ਰੋਸੈਸ ਖੁਦ ਕਰਦੇ ਨੇ। ਜੇ ਕਿਸੇ ਦੇ ਕੋਈ ਆਈਡੀ ਨਹੀਂ ਬਣੀ, ਆਈਡੀ ਬਣਾਉਂਦੇ ਨੇ, ਕੋਈ ਆਧਾਰ ਕਾਰਡ, ਕੋਈ ਉਹਨਾਂ ਦਾ ਕੋਈ ਆਈਡੀ ਪ੍ਰੂਫ ਸਾਰਾ ਰੈਡੀ ਆਪ ਕਰਦੇ ਨੇ। ਫਿਰ ਜਿਹੜਾ ਮਿਲਾਪ ਕਰਦੇ ਆ ਪੂਰਾ ਉਹਨਾਂ ਦਾ ਪ੍ਰੋਟੋਕੋਲ ਜਿਹੜਾ ਬਣਾ ਕੇ ਕਿਸ ਤਰੀਕੇ ਦਾ, ਤੇ ਉਹ ਵਧੀਆ ਤਰੀਕੇ ਨਾਲ ਉਹਨਾਂ ਦਾ ਮਿਲਾਪ ਕਰਾਉਂਦੇ ਨੇ। ਸਾਹਮਣੇ ਜੇ ਕੈਮਰਾਮੈਨ ਮੇਰੇ ਵਿਖਾ ਸਕੇ, ਸਾਹਮਣੇ ਉਹ ਜਗ੍ਹਾ ਤੇ ਜਿਹੜੇ ਬਜ਼ੁਰਗ ਡੀਕਣ ਰਹੇ ਨੇ ਉੱਥੇ ਇਹਨਾਂ ਨੂੰ ਲੈ ਕੇ ਹੁਣ ਚੱਲਦੇ। ਉਹ ਵੀ ਆ ਜਾਂਦੇ, ਪਹੁੰਚ ਜਾਂਦੇ ਆ ਜਾਂਦੇ, ਉਹਦੀਆਂ ਪਹੁੰਚ ਜਾਂਦੇ। ਸਤਰਾਂ ਸਾਲਾਂ ਬਾਅਦ ਗੱਲ ਵੱਖਰੀ ਪੈਣ ਲੱਗੀ ਹੈ ਜੀ। ਸਹੀ ਗੱਲ ਜੀ। ਆਜ ਕੇ ਇੱਕੋ ਫਾਂਸੀ ਕਿੰਨਾ ਇਮੋਸ਼ਨਲ ਟਾਈਮ ਹੋਊਗਾ ਨਾ ਇੰਨੇ ਸਾਲਾਂ ਬਾਅਦ ਮਿਲੇ। ਕੋਈ ਨਹੀਂ ਅਜੇ ਵੀ ਝੁਮਾਨਾ ਇਕੱਠੇ ਹੋ ਗਏ। ਵੱਖੋ ਵੱਖ ਦਿੱਲੀ ਵਰਗੇ ਚੌਂਕ ਚੁਰਸਤੇ ਕਾਰ ਵਿਹਾਰ ਬਾਜ਼ਾਰ ਵੀ ਹੋਗੀ ਮਿਕਨਾਤੀਸੀ ਖਿੱਚਦੀ ਸ਼ਕਤੀ ਸ਼ਹਿਰ ਲਾਹੌਰ ਚ ਖਾਸ ਕਿਉਂ ਇਹ ਇਹਨਾਂ ਦੇ ਪਰਿਵਾਰ ਲੱਗਦੇ ਇਹ ਨੇ ਪਰਿਵਾਰ ਆ, ਹਾਂਜੀ ਉਸ 'ਚ, ਹਾਂਜੀ ਹਨਾ? ਪਰਿਵਾਰ ਹੈ ਸਾਰਾ। ਬੁੱਲੇ ਸ਼ਾਹ ਦਾ ਪ੍ਰੇਮ ਪਿਆਲਾ ਬਿਨਾ ਕਸੂਰੋਂ ਪੀ ਨਹੀਂ ਸਕਦਾ ਹਰ ਵਾਰੀ ਹੋਠਾਂ ਤੇ ਆਉਂਦੀ ਅਜਬ ਤਰ੍ਹਾਂ ਦੀ ਪਿਆਸ ਕਿਉਂ ਹੈ ਵਾਰਿਸ ਦੇ ਜੰਡਿਆਲੇ ਬੈਠੇ ਮਸਤ ਔਲੀਆ ਮਤਲਬ ਇੱਕੋ ਪਰਿਵਾਰ ਦੇ ਨੇ ਸਾਰੇ ਤੇ ਅਲੱਗ-ਅਲੱਗ ਜਗ੍ਹਾ ਤੇ ਰਹਿਣ ਦੇ ਕਰਕੇ ਮਤਲਬ ਸਭ ਕੁਝ ਰਹਿਣ ਸਹਿਣ ਅਲੱਗ ਹੋ ਚੇਂਜ ਗਿਆ, ਹੋ ਗਿਆ, ਧਰਮ ਹਨਾ? ਚੇਂਜ ਹੋ ਗਏ ਤੇ ਖੂਨ ਦੇਖ ਲਓ ਇੱਕੋ ਹੀ ਆ ਤੇ ਸਾਰਾ ਇੱਕੋ ਹੀ ਪਰਿਵਾਰ ਆ ਤੇ ਇੱਕ ਵੰਡ ਨੇ ਦੇਖ ਲਓ ਸਾਰੇ ਸੈਪਰੇਟ ਕਰ ਦਿੱਤੇ ਆ। ਤੇ ਉਹ ਤਾਂ ਹੀ ਤੇ ਕਈ ਮੈਂ ਲੋਕਾਂ ਦੀ ਵੀਡੀਓ ਵੇਖਦਾ ਆ ਜਦੋਂ YouTube ਤੇ ਆਉਂਦੀ ਜਾਂ ਨੈਟ ਤੇ ਆਉਂਦੀ ਆ ਕਿ 47 ਚ ਸਿਰਫ ਜ਼ਮੀਨਾਂ ਨਹੀਂ ਵੰਡ ਹੋਈਆਂ ਜਾਂ ਮੁਲਕ ਨਹੀਂ ਵੰਡ ਹੋਏ ਤੇ ਪਰਿਵਾਰ ਵੰਡੇ ਗਏ ਆ, ਬਹੁਤ ਕੁਝ ਮਤਲਬ ਵੰਡਿਆ ਗਿਆ ਆ। ਸੁਣਾਉਂਦੇ ਰਾਂਝਣ ਯਾਰ ਫਕੀਰਾਂ ਨੂੰ ਏ ਫਿਰ ਮਿਲਣੇ ਦੀ ਯਾਰ
ਸਾਡੇ ਪਿੰਡ ਦੀ ਸੰਤੀ ਵਰਗਾ ਮੈਲਾ ਸੂਟ ਇਨਾਇਤਾਂ ਪਾਇਆ ਪੌਣੀ ਸਦੀ ਗਵਾਚਣ ਮਗਰੋਂ ਰਾਵੀ ਪਾਰ ਲਿਬਾਸ ਕਿਉਂ। ਸੋ ਇਸ ਵੇਲੇ ਅਸੀਂ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ ਬੈਠੇ ਹਾਂ ਤੇ ਬਾਬਾ ਜੀ ਸਦੀਕ ਤੇ ਸ਼ਿਕਾ ਜੀ ਉਹਨਾਂ ਦੇ ਦੋਵੇਂ ਭਰਾ ਮਿਲੇ ਨੇ ਹੁਣ 74 ਸਾਲਾਂ ਬਾਅਦ। ਟੈਲੀਫੋਨਿਕ ਰਾਬਤਾ ਇਹਨਾਂ ਦਾ 2 ਸਾਲ ਪਹਿਲੇ ਕਰਵਾਤਾ ਸੀ ਤੇ ਅੱਜ ਇਸ ਧਰਤੀ ਤੇ ਇਕੱਠੇ ਹੋਏ ਬਾਬੇ ਦੀ ਧਰਤੀ ਤੇ ਇਕੱਠੇ ਹੋਏ ਆ ਤੇ ਬਹੁਤ ਵਧੀਆ ਲੱਗ ਰਿਹਾ ਸਾਨੂੰ ਵੀ ਇੱਥੇ ਇਕੱਠੇ ਹੋ ਕੇ। ਕਿਸ ਤਰ੍ਹਾਂ ਲੱਗ ਰਿਹਾ ਨਿੱਕੇ ਭਰਾ ਨੂੰ ਮਿਲ ਕੇ? ਮੈਂ ਕਿਹਾ ਭਰਾ ਨੂੰ ਮਿਲ ਕੇ ਕਿਵੇਂ ਲੱਗ ਰਿਹਾ? ਵਧੀਆ ਲੱਗ ਰਿਹਾ। ਕਿੰਨੀ ਦੇਰ ਹੋਈ ਸੀ ਲੱਭਦਿਆਂ ਨੂੰ ਭਰਾ ਨੂੰ? ਕਿੰਨੀ ਦੇਰ ਦਾ ਸੀ ਉਦੋਂ? ਮਾਂ ਦੇ ਕੁਛ ਤੇ ਗਵਾਚਾ ਕਿਵੇਂ? ਨਾਨਕਿਆਂ ਦੇ ਗਈ ਮੇਰੀ ਮਾਂ ਨਾਨਕਿਆਂ ਦੇ ਗਈ ਅੱਛਾ ਸਾਨੂੰ ਪਿੱਛੋਂ ਹੱਲਾ ਪੈ ਗਿਆ ਇਹ ਉੱਤੇ ਗਿਆ ਤੇ ਕੋਸ਼ਿਸ਼ ਨਹੀਂ ਕੀਤੀ ਲੱਭਣ ਦੀ ਉਦੋਂ ਫਿਰ? ਤੇ ਤੁਸੀਂ ਤੁਹਾਨੂੰ ਜਦੋਂ ਵੱਡੇ ਹੋਏ ਫਿਰ ਪਤਾ ਲੱਗਾ? ਹਾਂ ਫੇਰ ਪਤਾ ਲੱਗਿਆ ਵੀ ਮੇਰੇ ਮਾਂ ਪਿਓ ਉਧਰ ਨੇ। ਬਹੁਤ ਭਾਰਿਆ ਬਹੁਤ ਚਿੱਠੀਆਂ ਪਾਈਆਂ ਜਿੱਥੇ ਪਹਿਲਾਂ ਰਹਿੰਦੇ ਸੀ ਉੱਥੇ ਨੂੰ ਚਿੱਠੀਆਂ ਪਾਈ ਗਏ ਤੇ ਉੱਥੋਂ ਜਿੱਥੇ ਜ਼ਮੀਨ ਮਿਲਿਆ ਉੱਥੇ ਵਗ ਗਏ ਤੇ ਸਾਨੂੰ ਕੋਈ ਮੋੜ ਘੋੜ ਨਾ ਆਇਆ। ਡਾਕਟਰ ਸਾਹਿਬ ਆਜੋ ਬਾਬੂ ਡਾਕਟਰ ਸਾਹਿਬ। ਡਾਕਟਰ ਸਾਹਿਬ ਦੀ ਮਿਹਰਬਾਨੀ ਜੀ ਪਾ ਕੇ ਡਾਕਟਰ ਸਾਹਿਬ ਨੇ ਬੜਾ ਸਾਥ ਦਿੱਤਾ। ਇਹਨੇ ਕੀਤਾ ਪਰਮਾਤਮਾ ਦੀ ਮਿਹਰ ਬੈਠਿਆ ਮੇਰਾ ਭਰਾ ਰਹਿ ਗਿਆ ਹੁਣ ਭਾਲ ਲੈਣਾ ਕਦੀ ਗੱਲ ਫੇਰ ਜਾ ਕੇ ਪਤਾ ਲੱਗਿਆ ਫੇਰ ਇਹਨੂੰ ਉਹਨੇ ਫੋਨ ਲਾਇਆ ਸਾਡੂ ਨੇ ਕਹਿੰਦਾ ਗੱਲ ਕਰਾ ਤੇ ਆ ਗਿਆ ਇਹ ਕਹਿੰਦਾ ਮੈਂ ਕੈਨੇਡਾ 'ਚ ਬੈਠਾ ਉਹ ਕਹਿੰਦਾ ਬੰਦਾ ਪਿੰਡ ਦਾ ਬੰਦਾ ਸੀ ਮੈਂ ਪਟਵਾਰੀ ਦੇ ਘਰੇ ਬੈਠਾ ਸੀ ਤੇ ਫਿਰ ਉਹਨੇ ਸਾਡੇ ਪਿੰਡੋਂ ਜਿਹੜਾ ਗੁਰਦੁਆਰੇ 'ਚੋਂ ਬੰਦਾ ਰਹਿੰਦਾ ਸੀ ਉਹਦੇ ਨਾਲ ਗੱਲ ਕਰੀ ਉਹ ਵੀ ਮੇਰੇ ਕੋਲ ਆ ਗਿਆ ਫਿਰ 1 ਵਜੇ ਫੋਨ ਆਇਆ ਫਿਰ ਇਹਨੂੰ ਮੈਂ ਸਿਆ ਗਿਆ ਆਏ ਗੱਲ ਚਲੋ ਤੁਸੀਂ ਕਰੋ ਹੁਣ ਗੱਲਾਂ ਬਾਤਾਂ ਆਪਣੀਆਂ ਭਰਾ ਨਾਲ ਅਸੀਂ ਤੁਹਾਨੂੰ ਸੁਣਦੇ ਹਾਂ ਵੀ ਕੀ ਕਰਦੇ ਜੀ। ਇਕੱਠੇ ਹੋ ਗਏ ਨਾ ਜਿਹੜੇ ਸਾਰਾ ਕੁਝ ਹੀ ਹੋ ਗਿਆ ਆ ਵੀ ਪੋਤੀ ਆ ਉੱਤੇ ਹੀ ਆ ਪੋਤੀਆਂ ਪੋਤੇ ਸਾਰੇ ਸਾਰੇ ਪੋਤੀਆਂ ਪੋਤੇ ਆ ਮਰ ਪਿਆ ਓਏ ਨੱਜੇ ਨਾ ਹੈ ਓਏ ਹਾਂਜੀ ਆ ਬਾਈਆਂ ਯਾਰ ਜੱਪੀਆਂ ਪਾ ਰਹੇ ਬਾਬੂ ਮਾਸਕ ਲਾ ਲਓ ਮੇਰੇ ਬੈਠਾ ਠੀਕ ਹੈ ਯਾਰ ਇਹ ਫੋਟੋ ਪਿਆ ਮਾਸਕ ਲਾ ਲਓ ਮੂੰਹ ਤੋਂ ਮਾਸਕ ਲਾ ਲਓ ਮਾਸਕ ਲਾ ਲਓ ਰੱਬ ਨੇ ਆਪਾਂ ਨੂੰ ਦਿੱਲੀ ਬਣਾਤਾ ਅੱਜ ਬਹੁਤ ਲੜੀ ਰਹਿ ਗਿਆ ਸਾਰੇ ਆ ਜਾਓ ਸਾਈਡ ਨੂੰ ਹੋਈ ਜਾਓ ਮੈਂ ਤੇ ਸਾਈਡ ਨੂੰ ਹੋਈ ਜਾ ਆਪਣੀ ਜੀ ਵੱਡਾ ਪਰਿਵਾਰ ਆ ਵੀ ਕਿੰਨੇ ਮੁੰਡੇ ਨੇ ਗਾਂ ਉਹਨਾਂ ਘਰ ਦੀਆਂ ਨੇ ਇਹਨਾਂ ਦੇ ਬੱਚੇ ਨੇ ਇਹਨਾਂ ਦੀਆਂ ਪੋਤੀਆਂ ਨੇ ਪੋਤੇ ਨੇ ਪਾਣੀ ਪੁੱਪਣਾ ਆ ਜਾ ਨੌਂ ਤੇਰੀ ਬਾਬੇ ਜੱਫੀ ਪਾਣੀ ਆ ਆਜਾ ਤੂੰ ਤੇ ਰੋਜ਼ ਕਹਿੰਦਾ ਬਾਬੇ ਜੱਫੀ ਪਾਉਣੀ ਆ ਜਾ ਓਏ ਆ ਕਹਿੰਦਾ ਨਵਾਂ ਕਹਿੰਦਾ ਨਵਾਂ ਚਲਾ ਜਾ ਇੰਡੀਆ ਦਾ ਬਾਬਾ ਆ ਨਾ ਆ ਜਾ ਫਿਰ ਕਿਹੜਾ ਯਾਰੀ ਲੈ ਆ ਗਿਆ ਜਿੱਤੀ ਰੱਖਣਾ ਚਲੋ ਆਵਰੇ ਤੁਹਾਡਾ ਵਾ ਹੱਥ ਬਣਦਾ ਬਾਜੀ ਪੋਸਾੜੀ ਦਾ ਲੈਂਦੇ ਕਹਿੰਦਾ ਨਹੀਂ 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 ਕਹਿੰਦਾ ਮੈਂ ਹੋਰ ਵੀ ਦੇ ਕੇ ਜਾਊਂਗਾ ਲੋਕ ਝਾਕਣ ਨਾ ਕਰਨੀ ਮੇਰੇ ਹਾਂ ਡਾਕਟਰ ਕੀ ਆ ਕਰੀ ਜਾਂਦੇ ਮੇਲ ਮੇਲੇ ਠੀਕ ਹੋ ਗਏ ਵਧੀਆ ਹੋ ਗਿਆ ਹੁਣ ਵੀਜ਼ਾ ਲਵਾਉਣਾ ਇਹਨਾਂ ਦਾ ਜਾਂ ਤੁਹਾਡਾ? ਹਾਂ ਦੋਵਾਂ ਦਾ ਇੱਕ ਦੂਜੇ ਦਾ 3-3 ਮਹੀਨੇ ਦਾ ਲਵਾ ਦੇਣਾ। ਧੰਨਵਾਦ ਹੈ ਪਹਿਲਾਂ
ਪਹਿਲਾਂ ਉਹ ਚਲੇ ਜੂ ਫਿਰ ਮੈਂ ਆਉਂਗਾ ਫਿਰ ਹੀ ਆਉਂਗਾ ਆਹੋ ਨਹੀਂ ਚਾਹ ਪੀ ਲਈ ਆ ਬਸ ਨਾਂਗੀ ਸਾਡੀ ਨਹੀਂ ਨੰਗਦੀ ਚੰਗਾ ਜਵਾਨੀ ਫਿਰ ਔਖਾ ਸੌਖਾ ਹੈ ਚੰਗਾ ਚੱਲ ਫਿਰ ਤੁਰ ਚਲੋ ਜੀ ਚੰਗਾ ਜੀ ਚਲੋ ਆਪਣੇ ਘਰ ਪਰਦੇਸੀਆਂ ਵਾਂਗੂ ਪਰਤਣ ਦਾ ਅਹਿਸਾਸ ਕਿਉਂ ਹੈ ਮੈਂ 47 ਮਗਰੋਂ ਜੰਮਿਆ ਮੇਰੇ ਪਿੰਡੇ ਲਾਸ ਕਿਉਂ ਮਿਲ ਲਿਆ ਫਿਰ ਜਾਂਦੇ ਵੇ ਹੁਣ ਹੋਰ ਦਿਲ ਖੁਸ਼ ਹੋਇਆ ਜਾਵਾ ਪੂਰਾ ਦਿਲ ਖੁਸ਼ ਹੋ ਗਿਆ ਮਹਾ ਜਾਵਾ ਹੁਣ ਤਾਂ ਹੁਣੇ ਉਹ ਸੀਗਾ ਦਿਲ ਖੁਸ਼ ਹੋ ਗਿਆ ਹਾਂ ਅੱਛਾ ਆਰਾਂ ਦੇ ਚੱਲ ਕਰਤੇ ਚੱਲ ਅੱਲਾ ਦੀ ਸਬਰ ਅੱਲਾ ਦੀ ਸਬਰ ਕਹਿ ਜੀ ਉਹਨਾਂ ਨੂੰ ਚੰਗਾ ਚੰਗਾ ਭਾਜੀ ਚਲੋ ਆ ਜੀ ਕਿਤੇ ਲਾਈ ਜਿਹੜਾ ਜ਼ਰੂਰ ਜ਼ਰੂਰ ਆਹੋ ਜ਼ਰੂਰ ਆਈ ਅੱਲਾ ਦੇ ਹਵਾਲੇ ਜੀ ਹਾਂ ਇਹ ਵੀਡੀਓ ਤੁਹਾਨੂੰ ਘੱਲ ਦਾਂਗੇ ਆਹੋ ਕੱਢਿਆ ਜ਼ਰੂਰ ਠੀਕ ਹੈ ਜੀ ਅੱਲਾ ਦੇ ਹਵਾਲੇ ਹੱਥ ਲਾ ਦਿਓ ਫਿਰ ਸਾਡੇ ਮੋਬਾਈਲ ਚਲੋ ਜ਼ਰੂਰ ਕੱਢਿਓ ਚੱਲ ਜ਼ਰੂਰ ਕੱਢਿਓ ਜ਼ਰੂਰ ਮੈਂ ਕਿਹਾ ਇੱਕ ਲੱਭਾ ਇੱਕ ਗਵਾ ਲਿਆ ਬੰਦਾ ਕਿਵੇਂ ਰਿਹਾ ਫਿਰ ਠੀਕ ਆ ਵਧੀਆ ਹੋ ਗਿਆ ਵਧੀਆ ਥੋੜਾ ਜਿਹਾ ਵਧੀਆ ਅੱਛਾ ਹਾਂਜੀ ਮੌਜਾਂ ਲੱਗ ਗਈਆਂ ਕਿ ਚਲੋ ਹੁਣ ਵੀਜ਼ੇ ਦਾ ਤੁਹਾਡਾ ਪ੍ਰਬੰਧ ਕਰਾਂਗੇ ਵੀਜ਼ਾ ਲਗਾਉਣਾ ਹਾਂ ਉਹਦਾ ਕਰਾਉਣੇ ਤੁਹਾਡਾ ਪ੍ਰਬੰਧ ਉਹ ਨਾਲੇ ਕਹਿੰਦੇ ਸੀਗੇ 65 ਸਾਲਾਂ ਦਾ ਬੰਦਾ ਸੁਹਾਗ ਨੇ ਮੈਨੂੰ ਲੱਭਣ ਲੈਂਦਾ ਸੀ 65 ਸਾਲਾਂ ਦੀ ਉਮਰ ਹੋਵੇ 65 ਸਾਲਾਂ ਦਾ ਬੰਦਾ ਬਾਰਡਰ ਤੇ ਚਲੇ ਜਾਵੇ 200 ਰੁਪਏ ਦੇ ਵਪਾਰ ਨਾਲ ਆਹੋ ਇਹਨਾਂ ਨੇ ਪਿੱਛੇ ਜੇ ਕੀਤਾ ਸੀ ਹਲੇ ਤੱਕ ਉਹ ਤੇ ਅਮਲ ਦਰਾਮਦ ਨਹੀਂ ਹੋਇਆ ਵੇਖੋ ਕਦੋਂ ਕਰਦੇ ਆ ਉਹਨਾਂ ਪਿੱਛੇ ਜੇ ਖਬਰ ਚੱਲੀ ਸੀ ਵੀ ਜਿਹੜਾ 65 ਸਾਲਾਂ ਦਾ ਨਾ ਉਹ ਬਾਰਡਰ ਤੇ ਜਾਏ ਉਹਨਾਂ ਨੂੰ ਉਸੇ ਵੇਲੇ ਵੀਜ਼ਾ ਮਿਲ ਹਾਂ ਜਾਏ ਉਹਦੇ ਨਾਲ ਫਿਰ ਤਾਂ ਭਾਵੇਂ ਰੋਜ਼ ਭਰਾ ਨੂੰ ਮਿਲਾਇਆ ਜਾ ਕੇ ਹੈ ਉਹ ਜਦੋਂ ਇਦਾਂ ਦਾ ਕੋਈ ਬਣਿਆ ਨਾ ਅਮਲ ਦਰਾਮਦ ਹੋਇਆ ਤੇ ਫਿਰ ਦੱਸ ਦੇ ਚਲੋ ਠੀਕ ਹੈ ਸੁਹਾਗ ਲੱਭਣ ਨੂੰ ਦੱਸ ਦੇ ਸੋ ਇਹ ਅੱਜ ਦਾ ਵੀਡੀਓ ਸੀ ਜਿਵੇਂ ਤੁਹਾਨੂੰ ਪਤਾ ਹੈ ਅੱਗੇ ਵੀ ਆਪਾਂ ਵੀਡੀਓ 'ਚ ਤੁਹਾਨੂੰ ਵਿਖਾਇਆ ਸੀ ਕਿ 2 ਸਾਲ ਪਹਿਲੇ ਇਹਨਾਂ ਦਾ ਟੈਲੀਫੋਨਿਕ ਰਾਬਤਾ ਹੋ ਗਿਆ ਸੀ ਬਜ਼ੁਰਗਾਂ ਦਾ ਤੇ ਇਹਨਾਂ ਦੇ ਛੋਟੇ ਭਾਈ ਜਿਹੜੇ ਤੁਸੀਂ ਵੀਡੀਓ 'ਚ ਵੇਖੇ ਹੋਣਾ ਸੋ ਇਸ ਤਰ੍ਹਾਂ ਦੀਆਂ ਕਹਾਣੀਆਂ ਸਟੋਰੀ ਵੀਡੀਓਜ਼ ਜਿਹੜੀਆਂ ਪੰਜਾਬੀ ਲਹਿਰ ਦੇ ਰਾਹੀਂ ਤੁਹਾਡੇ ਸਾਹਮਣੇ ਰੱਖਦੇ ਰਹੀਦਾ ਸੋ ਇੱਕ ਹੋਰ ਟੱਬਰ ਨੂੰ ਮਿਲਾ ਕੇ ਖਾਨਦਾਨ ਨੂੰ ਮਿਲਾ ਕੇ ਸਾਨੂੰ ਵੀ ਬਹੁਤ ਵਧੀਆ ਲੱਗਾ ਉਮੀਦ ਕਰਦੇ ਹਾਂ ਤੁਹਾਨੂੰ ਵੀ ਵਧੀਆ ਲੱਗਾ ਤੇ ਕਮੈਂਟ ਕਰਕੇ ਦੱਸਣਾ ਜ਼ਰੂਰ ਦੇਖੋ ਕਿ ਉਹਨਾਂ ਦੇ ਵਿੱਚ ਵੀ ਕਿੰਨੀ ਤਾਂਘ ਸੀਗੀ ਮਿਲਣ ਦੀ ਹਨਾ ਤੇ ਜਿਹੜਾ ਚੜ੍ਹਦੇ ਪੰਜਾਬ ਤੋਂ ਜਦ ਬਾਪੂ ਗਿਆ ਸੀਗਾ ਉਹਨੂੰ ਵੀ ਕਿੰਨੀ ਤਾਂਘ ਸੀ ਦੋਨੇ ਪਾਸੇ ਉਹਨਾਂ ਨੂੰ ਮਤਲਬ ਸੱਕੇ ਭਰਾ ਸਕੇ ਸੀ ਭਰਾ। ਇਹ ਛੋਟਾ ਹੀ 2-2.5 ਮਹੀਨੇ ਦਾ ਕੁੱਛੜ ਸੀ ਕਹਿੰਦੇ ਤੇ ਉਦੋਂ ਮਾਮਿਆਂ ਦੇ ਘਰੇ ਲੈ ਗਈ ਸੀ ਉਹਦੀ ਮਾਤਾ ਉਦੋਂ ਉਦੋਂ ਵੰਡ ਦਾ ਪ੍ਰੋਸੈਸ ਸ਼ੁਰੂ ਹੋ ਗਿਆ ਤੇ ਉਦੋਂ ਮਤਲਬ ਕਿ ਲੜਾਈ ਝਗੜੇ ਆਪਣਾ ਸਮਾਨ ਚੱਕ ਕੇ ਕੋਈ ਭੱਜਣ ਲੱਗ ਪਿਆ ਕੋਈ ਉਧਰ ਨੂੰ ਜਾਣ ਲੱਗ ਪਿਆ ਸੋ ਉਹਦੇ ਵਿੱਚ ਹੀ ਬੱਚੇ ਕੋਈ ਰਹਿ ਗਏ ਕੋਈ ਮਾਂ ਪਿਓ ਉਧਰ ਰਹਿ ਗਿਆ ਸੋ ਉਹ ਇਹ ਪੰਜਾਬੀ ਲਹਿਰ ਚੈਨਲ ਬਣਾਇਆ ਬਾਈ ਨੇ ਨਾਸਰ ਢਿੱਲੋਂ ਬਾਈ ਨੇ ਬਹੁਤ ਵਧੀਆ ਉਪਰਾਲਾ ਕੀਤਾ ਆ ਤੇ ਮੈਨੂੰ ਨਹੀਂ ਲੱਗਦਾ ਕਿ ਇਹ ਨਾ ਹੁੰਦੇ ਤੇ ਮੈਨੂੰ ਨਹੀਂ ਲੱਗਦਾ ਇਹ ਕੋਈ ਲੱਭ ਸਕਦਾ ਹਾਂ ਹੈ ਲੱਭ ਸਕਦਾ ਨਾ ਮਿਲਾ ਸਕਦਾ ਸੀ ਉਧਰੋਂ ਵੀਡੀਓ ਸ਼ੂਟ ਕਰਦੇ ਨੇ ਫਿਰ ਇਧਰੋਂ ਵੀ ਕੋਈ ਉਹਨਾਂ ਦਾ ਫਰੈਂਡ ਸਰਕਲ ਜਾਂ ਕਿੱਦਾਂ ਵੀਡੀਓ ਪਹੁੰਚਦੀ ਆ ਤੇ ਫਿਰ ਉਹ ਇੱਕ ਦੂਜੇ ਨੂੰ ਮਿਲਾਉਂਦੇ ਨੇ ਕਰਤਾਰਪੁਰ ਸਾਹਿਬ ਗੁਰਦੁਆਰਾ ਜਿਹੜਾ ਆ ਕੋਰੀਡੋਰ ਬਣਿਆ ਉੱਥੇ ਹੀ ਸਾਰਿਆਂ ਦਾ ਮੁਲਾਕਾਤ ਕਰਾਉਂਦੇ ਨੇ ਸੋ ਬਹੁਤ ਵਧੀਆ ਲੱਗੀ ਵੀਡੀਓ ਤੁਸੀਂ ਦੱਸਿਓ ਕਮੈਂਟ ਕਰਕੇ ਤੁਹਾਨੂੰ ਇਹਨਾਂ ਦੀ ਵੀਡੀਓ ਕਿੱਦਾਂ ਲੱਗੀ ਆ ਤੇ ਹੋਰ ਕਿਸ ਵੀਡੀਓ ਤੇ ਰਿਐਕਸ਼ਨ ਵੀਡੀਓ ਲੈ ਕੇ ਆਈਏ ਸਾਨੂੰ ਵੀ ਕਮੈਂਟਾਂ 'ਚ ਦੱਸਦੇ ਰਿਹਾ ਕਰੋ ਹੋਰ ਕੋਈ ਇਹਨਾਂ ਦੀ ਵੀਡੀਓ ਤੁਹਾਨੂੰ ਪਸੰਦ ਆਉਂਦੀ ਆ ਉਹਦਾ ਲਿੰਕ ਸਾਨੂੰ ਕਮੈਂਟ ਜ਼ਰੂਰ ਸੈਂਡ ਕਰਿਓ ਸੋ ਆਪਾਂ ਜ਼ਰੂਰ ਲੈ ਕੇ ਆਵਾਂਗੇ ਸੋ ਅੱਜ ਲਈ ਨਹੀਂ ਫਿਰ ਮਿਲਾਂਗੇ ਇੱਕ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ।